ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਕੋਈ ਵੀ ਨੇਤਾ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੈ, ਕੋਈ ਵੀ ਲੀਡਰ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੈ, ਉਹ ਕਾਨੂੰਨ ਤੋਂ ਵੱਡਾ ਨਹੀਂ ਹੈ। ਆਪਦੇ ਆਪ ਦੇ ਵਿੱਚ ਉਹ ਚਾਹੇ ਜਿੱਡਾ ਮਰਜ਼ੀ ਖੱਬੀ ਖਾਨ ਬਣਿਆ ਫਿਰਦਾ ਹੋਵੇ, ਉਹ ਕਾਨੂੰਨ ਤੋਂ ਵੱਡਾ ਨਹੀਂ ਹੈ, ਕਾਨੂੰਨ ਤੋਂ ਉੱਪਰ ਨਹੀਂ ਹੈ। ਉਹਨੂੰ ਕਾਨੂੰਨ ਦੇ ਮੁਤਾਬਕ ਹੀ ਚੱਲਣਾ ਪਏਗਾ, ਚਾਹੇ ਉਹ ਕੋਈ MP ਹੈ, ਚਾਹੇ ਕੋਈ MLA ਹੈ, ਚਾਹੇ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੈ। ਕੱਲ੍ਹ ਜਦੋਂ ਲੰਘੇ ਦਿਨੀ ਜਦੋਂ ਸਾਬਕਾ ਮੰਤਰੀ ਨੂੰ ਟੈਂਡਰ ਘੁਟਾਲੇ ਦੇ ਵਿੱਚ ਵਿਜੀਲੈਂਸ ਦੀ ਟੀਮ ਗ੍ਰਿਫਤਾਰ ਕਰਨ ਗਈ ਸੀ ਤਾਂ ਉੱਥੇ ਰਵਨੀਤ ਬਿੱਟੂ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਮੁਲਾਜ਼ਮਾਂ ਦੇ ਨਾਲ, ਅਫਸਰਾਂ ਦੇ ਨਾਲ ਬਦਕਲਾਮੀ ਕੀਤੀ, ਬਦਤਮੀਜ਼ੀ ਕੀਤੀ ਅਤੇ ਉਹਨਾਂ ਨੂੰ ਧਮਕੀਆਂ ਤੱਕ ਦਿੱਤੀਆਂ। ਉਹ ਵਾਰੰਟ ਭਾਲ ਰਹੇ ਸੀ ਅਫਸਰਾਂ ਕੋਲੋਂ। ਜਿਸ ਲਹਿਜ਼ੇ ਦੇ ਵਿੱਚ ਉਹ ਗੱਲਬਾਤ ਕਰ ਰਹੇ ਸੀ, ਉਹ ਲਹਿਜ਼ਾ ਗੁੰਡਾਗਰਦੀ ਵਾਲਾ ਸੀ, ਉਹ ਲਹਿਜ਼ਾ ਧਮਕੀਆਂ ਵਾਲਾ ਸੀ, ਉਹ ਲਹਿਜ਼ਾ ਕਿਸੇ ਲੋਕ ਨੁਮਾਇੰਦੇ ਦਾ ਨਹੀਂ ਸੀ। ਉਹ ਲਹਿਜ਼ਾ ਇੱਕ ਹਉਮੈ ਦੇ ਵਿੱਚ ਫਸੇ ਇੱਕ ਹੰਕਾਰ ਭਰੇ ਲੀਡਰ ਦੇ ਬੋਲਾਂ ਦਾ ਸੀ। ਉਹਨਾਂ ਬੋਲਾਂ ਦੇ ਵਿੱਚੋਂ ਹੰਕਾਰ ਝਲਕਦਾ ਸੀ, ਉਹਨਾਂ ਬੋਲਾਂ ਦੇ ਵਿੱਚੋਂ ਧਮਕੀਆਂ ਝਲਕਦੀਆਂ ਸਨ। ਰਵਨੀਤ ਬਿੱਟੂ ਸਾਹਿਬ, ਤੁਸੀਂ ਕਾਨੂੰਨ ਤੋਂ ਉੱਪਰ ਨਹੀਂ ਹੋ, ਤੁਸੀਂ ਕਾਨੂੰਨ ਤੋਂ ਵੱਡੇ ਨਹੀਂ ਹੋ। ਠੀਕ ਹੈ, ਤੁਹਾਡੇ ਘਰ ਦੇ ਵਿੱਚ ਅਹੁਦੇ ਰਹੇ ਹੋਣਗੇ। ਤੁਸੀਂ ਕੱਲ੍ਹ ਅਫਸਰਾਂ ਨੂੰ ਵਾਰੰਟ ਪੁੱਛ ਰਹੇ ਸੀ। ਜਦੋਂ ਤੁਹਾਡੇ ਦਾਦੇ ਦੀ ਸਰਕਾਰ ਸੀ, ਕਿੰਨੇ ਕੁ ਨੌਜਵਾਨਾਂ ਨੂੰ ਵਾਰੰਟਾਂ 'ਤੇ ਚੱਕਿਆ, ਅਤੇ ਜਿਹੜੇ ਵਾਰੰਟਾਂ 'ਤੇ ਚੱਕੇ ਸੀ ਕਿ ਉਹ ਘਰਾਂ ਨੂੰ ਮੁੜੇ? ਕਦੇ ਆਪਣੇ ਆਪ ਤੋਂ ਵੀ ਇਹ ਸਵਾਲ ਪੁੱਛਿਓ। ਅੱਜ ਕਾਂਗਰਸੀ ਚੀਕਾਂ ਮਾਰ ਰਹੇ ਨੇ, ਠੀਕ ਉਸੇ ਤਰ੍ਹਾਂ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ। ਠੀਕ ਬਿਲਕੁਲ ਦੋਨਾਂ ਦੀ ਧੁਨ ਇੱਕੋ ਹੀ ਹੈ। ਇੱਥੇ ਇਹ ਵਿਕਟਮ ਨੇ, ਉੱਥੇ ਉਹ ਵਿਕਟਮ ਨੇ। ਉਹ ਕਹਿੰਦੇ ਸਾਡੇ 'ਤੇ ਵਧੀਕੀ ਹੋ ਰਹੀ ਹੈ। ਪਰ ਦੋਨੇ ਧਿਰਾਂ ਇਹ ਕਿਉਂ ਨਹੀਂ ਕਹਿੰਦੀਆਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ, ਅਸੀਂ ਜਿਹੜੇ ਵੀ ਜਾਂਚ ਦਾ ਸਾਨੂੰ ਸਾਹਮਣਾ ਕਰਨਾ ਪਿਆ ਉਹ ਕਰਾਂਗੇ। ਇਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਪਹਿਲਾਂ ਇਹ ਕਹਿੰਦਾ ਰਿਹਾ ਕਿ ਮੈਂ ਕਾਨੂੰਨ ਨੂੰ ਆਪਦੇ ਆਪ ਨੂੰ ਪੇਸ਼ ਕਰਦਾ, ਅਸੀਂ ਗ੍ਰਿਫਤਾਰੀਆਂ ਦਿਆਂਗੇ, ਆ ਕਰਾਂਗੇ। ਫਿਰ ਜ਼ਮਾਨਤ ਕਿਉਂ ਲੈਣ ਗਏ ਸੀ? ਫਿਰ ਕੋਰਟਾਂ ਦੇ ਚੱਕਰ ਕਾਹਤੋਂ ਲਾ ਰਹੇ ਸੀ? ਸੋ ਗੱਲ ਇਹ ਹੈ ਕਿ ਲੀਡਰ ਜਿਹੜੇ ਆ ਉਹ ਕਾਨੂੰਨ ਤੋਂ ਉੱਪਰ ਨਹੀਂ ਆ। ਉਹਨਾਂ ਨੂੰ ਆਪਣੀਆਂ ਵਾਹੀਆਤ ਧਮਕੀਆਂ ਅਤੇ ਉਹਨਾਂ ਨੂੰ ਆਪਣੇ ਵਾਹੀਆਤ ਬੋਲ ਜਿਹੜੇ ਆ ਉਹਨਾਂ 'ਤੇ ਕਾਬੂ ਪਾਉਣਾ ਚਾਹੀਦਾ। ਲੋਕ ਨੁਮਾਇੰਦੇ ਨੇ, ਉਹ ਲੋਕ ਉਹਨਾਂ ਨੂੰ ਤਨਖਾਹ ਦਿੰਦੇ ਨੇ, ਟੈਕਸ ਭਰਦੇ ਨੇ, ਉਹਨਾਂ ਦੀ ਸਿਕਿਉਰਿਟੀ, ਇਹਨਾਂ ਦੀਆਂ ਗੱਡੀਆਂ ਦਾ ਤੇਲ ਲੋਕਾਂ ਦੀ ਜੇਬ 'ਚੋਂ ਚੱਲਦਾ। ਇਹ ਗੱਲ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਦੂਜੀ ਵੱਡੀ ਅਹਿਮ ਗੱਲ ਇਹ ਹੈ ਕਿ ਅਸਲ ਦੇ ਵਿੱਚ ਜੋ ਲੀਡਰ ਨੇ ਉੱਥੇ ਜਿਹੜੇ, ਖਾਸ ਕਰਕੇ ਮੈਂ ਰਵਨੀਤ ਬਿੱਟੂ ਬਾਰੇ ਕਹਿੰਦਾ ਸੀਗਾ ਕਿ ਜਦੋਂ ਮੰਤਰੀ ਜਾਂਚ ਟੀਮ ਨਾਲ ਚੱਲਣ ਨੂੰ ਤਿਆਰ ਸੀ, ਫਿਰ ਤੁਹਾਨੂੰ ਕੀ ਖੁੰਦਕ ਆ? ਤੁਹਾਨੂੰ ਕੀ ਇਤਰਾਜ਼ ਹੈ? ਜਿਸ ਬੰਦੇ 'ਤੇ ਕੇਸ ਆ ਉਹ ਇਤਰਾਜ਼ ਕਰੇ, ਤੁਹਾਨੂੰ ਵਿੱਚ ਬੋਲਣ ਦੀ ਲੋੜ ਹੀ ਨਹੀਂ ਹੈ। ਤੁਸੀਂ ਸੋਚ ਕੇ ਦੇਖੋ ਕਿ ਜੇਕਰ ਕੋਈ ਆਮ ਬੰਦਾ ਇਸ ਤਰੀਕੇ ਨਾਲ ਕਿਸੇ ਪੁਲਿਸ ਟੀਮ ਨਾਲ, ਕਿਸੇ ਵਿਜੀਲੈਂਸ ਦੀ ਟੀਮ ਨਾਲ, ਕਿਸੇ ਹੋਰ ਸਰਕਾਰੀ ਟੀਮ ਨਾਲ ਧੱਕਾ ਕਰਦਾ, ਉਹਦੇ ਨਾਲ ਕੀ ਕਰਦੀ ਪੁਲਿਸ? ਉਹਨੂੰ ਲੱਤਾਂ ਬਾਹਾਂ ਤੋਂ ਫੜ ਕੇ ਜਿਪਸੀ ਸਿੱਟਿਆ ਹੁੰਦਾ ਪੁਲਿਸ ਨੇ। ਰਵਨੀਤ ਬਿੱਟੂ, ਤੁਸੀਂ ਕਾਂਗਰਸੀ ਕਰਕੇ ਨਹੀਂ ਬਚੇ, ਤੁਸੀਂ MP ਹੋ ਤਾਂ ਬਚੇ ਰਹੇ ਕਿ ਉਹ ਤੁਹਾਡੀ ਇੱਜ਼ਤ ਕਰਦੇ ਸੀ, ਪਰ ਤੁਹਾਡਾ ਲਹਿਜ਼ਾ ਗੁੰਡਾਗਰਦੀ ਵਾਲਾ ਸੀ। ਖੈਰ, ਜਦੋਂ ਆਪ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਕਿ ਫਲਾਂ ਨੂੰ ਚੱਕਾਂਗੇ, ਫਲਾਂ ਨੂੰ ਉਹ ਕਰ ਦੇਂਗੇ, ਫਲਾਂ ਨੂੰ ਉਹ ਕਰ ਦੇਂਗੇ, ਉਦੋਂ ਹੁਣ ਜਦੋਂ ਆਪਦੇ ਕਾਨੂੰਨ ਨਾਲ ਹੱਥ ਜੁੜੇ ਨੇ, ਅਤੇ ਹੁਣ ਜੇ ਇਹਨਾਂ ਦੀਆਂ ਚੀਕਾਂ ਨਿਕਲ ਰਹੀਆਂ ਨੇ ਅਸਲ ਦੇ ਵਿੱਚ। ਜੇ ਬਿੱਟੂ ਨੂੰ ਆਸ਼ੂ ਦਾ ਐਡਾ ਹੀ ਫਿਕਰ ਹੈ, ਅਦਾਲਤ 'ਚ ਜਾ ਕੇ ਬਚਾ ਕਰੇ। ਅਦਾਲਤ ਹੈਗੀ ਹੈ, ਉੱਥੇ ਕਿਉਂ ਸਰਕਾਰੀ ਕੰਮ 'ਚ ਵਿਘਨ ਪਾ ਰਿਹਾ? ਉੱਥੇ ਕਿਉਂ ਮੁਲਾਜ਼ਮਾਂ ਨੂੰ, ਅਫਸਰਾਂ ਨੂੰ ਧਮਕਾ ਰਿਹਾ? ਮੁਲਾਜ਼ਮ ਅਫਸਰ ਤਾਂ ਆਪਦੇ ਬਲਬੂਤੇ 'ਤੇ ਬੰਦੇ ਨੇ, ਵੋਟਾਂ ਤਾਂ ਲੋਕ ਕਿਸੇ ਨੂੰ ਵੀ ਪਾ ਦਿੰਦੇ ਨੇ। 5 ਸਾਲਾਂ ਬਾਅਦ ਕਈਆਂ ਨੂੰ ਨਹੀਂ ਵੀ ਪੈਂਦੀਆਂ, ਹਰ ਵੀ ਬਥੇਰੇ ਜਾਂਦੇ ਆ, ਕਈਆਂ ਦਾ ਊਂ ਵੀ ਦਾ ਲੱਗ ਜਾਂਦਾ। ਅਫਸਰੀ ਪੜ੍ਹ ਕੇ ਮਿਲਦੀ ਹੈ। ਖੈਰ, ਉਸ ਤੋਂ ਬਾਅਦ ਜੇ ਆਪਾਂ ਜਿਵੇਂ ਚਰਚਾ ਕਰਕੇ ਹੀ ਹਟੇ ਹਾਂ ਕਿ ਉਹ ਵਾਰੰਟ ਮੰਗ ਰਿਹਾ ਸੀ, ਬੇਅੰਤ ਦੀ ਸਰਕਾਰ ਦੇ ਵਿੱਚ ਕਿਹੜੇ ਨੌਜਵਾਨ ਦੇ ਵਾਰੰਟ ਮੰਗੇ ਸਨ? ਜਦੋਂ ਨੌਜਵਾਨ ਚਰੀਆਂ ਜਵਾਰਾਂ ਨਰਮਿਆਂ 'ਚ ਚੁੱਕ ਕੇ ਉਹਨਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ, ਕਿਹੜੇ ਵਾਰੰਟ ਮੰਗੇ ਸੀ? ਉਦੋਂ ਕੌਣ ਮੰਗਦਾ ਸੀ? ਜਿਹੜੇ ਵਾਰੰਟਾਂ ਦੇ ਭੇਜੇ ਸੀ ਘਰਦਿਆਂ ਨੇ, ਉਹ ਕਿਹੜਾ ਵਾਪਸ ਮੁੜੇ, ਪਰਿਵਾਰਾਂ ਕੋਲੇ ਪਰਤੇ? ਉਦੋਂ ਕਿਹੜੇ ਕਾਨੂੰਨ ਦੀ ਪਾਲਣਾ ਕੀਤੀ ਗਈ ਸੀ? ਅੱਛਾ, ਭਾਰਤ ਭੂਸ਼ਣ ਆਸ਼ੂ, ਭਾਰਤ ਭੂਸ਼ਣ ਆਸ਼ੂ ਜਿਹੜਾ ਕਾਂਗਰਸ ਨੂੰ ਲੱਗਦਾ ਕਿ ਬੜਾ ਇਹ ਰਾਜ ਧਰਮੀ ਬੰਦਾ ਵਾ ਅਤੇ ਬੜਾ ਉਹਦੇ ਬਚਾਅ ਦੇ ਲਈ ਉਤਰ ਗਈ ਹੈ ਕਾਂਗਰਸ, ਇਸ ਬੰਦੇ ਦੇ ਹੰਕਾਰ ਵੀ ਸਿਰ ਚੜ੍ਹ ਕੇ ਬੋਲਦਾ ਰਿਹਾ। ਇਹਨੇ ਬਲਵਿੰਦਰ ਸੇਖੋਂ ਨੂੰ ਇੱਕ ਵਾਰੀ ਫੋਨ ਲਾਇਆ, ਫੋਨ ਲਾ ਕੇ ਕਹਿੰਦਾ ਕਿ ਤੂੰ ਸੜਕ ਨਹੀਂ ਕੱਢਣੀ। ਜਦ ਪਹਿਲਾਂ ਉਹਨੂੰ ਕਿਹਾ ਕਿ ਤੂੰ ਰਿਕਾਰਡਿੰਗ ਔਨ ਕਰ, ਫਿਰ ਉਹਨੂੰ ਕਿਹਾ ਕਿ ਤੂੰ ਸੜਕ ਨਹੀਂ ਕੱਢਣੀ। ਜਦੋਂ ਉਹਨੇ ਕਿਹਾ ਕਿ ਮੈਂ ਕਾਨੂੰਨ ਦਾ ਪਾਲਣ ਕਰ ਰਿਹਾ, ਹਾਈ ਕੋਰਟ ਦੇ ਵਿੱਚ ਕੇਸ ਆ, ਅਤੇ ਇਹਦਾ ਬੋਲ ਪਤਾ ਕੀ ਸੀ? ਹਾਈ ਕੋਰਟ ਨੂੰ ਜਾ ਕੇ ਕਹਿੰਦੇ ਮੰਤਰੀ ਨਹੀਂ ਮੰਨਦਾ। ਉਸੇ ਹਾਈ ਕੋਰਟ ਦੇ ਵਿੱਚ ਹੁਣ ਬੇਲ ਲਾਈ, ਉਸੇ ਹਾਈ ਕੋਰਟ 'ਚ ਹੀ ਗਏ ਨਾ। ਜੇ ਮੈਂ ਗਲਤ ਨਾ ਹੋਵਾਂ, ਗਲਤ ਹੋਇਆ ਤਾਂ ਮਾਫ਼ ਕਰ ਦੇਣਾ। ਹੁਣ ਵੀ ਕੋਰਟਾਂ, ਉਹਨਾਂ ਕੋਰਟਾਂ 'ਚ ਹੀ ਜਾਣਾ ਪਊਗਾ ਮੰਤਰੀ ਸਾਹਿਬ
ਜਿਨ੍ਹਾਂ ਨੂੰ ਕਹਿੰਦੇ ਸੀ ਮੰਤਰੀ ਨਹੀਂ ਮੰਨਦਾ, ਹੁਣ ਵੀ ਕਹਿ ਦਿਓ ਮੰਤਰੀ ਨਹੀਂ ਮੰਨਦਾ। ਹੁਣ ਚੀਕਾਂ ਕਾਹਤੋਂ ਮਾਰ ਰਹੇ ਹੋ? ਇੱਕ ਵਾਰੀ ਇੱਕ ਸਕੂਲ ਸਮਾਗਮ ਦੇ ਵਿੱਚ ਇੱਕ ਅਫਸਰ ਬੀਬੀ ਲੇਟ ਆਈ। ਜਦੋਂ ਅਫਸਰ ਬੀਬੀ ਲੇਟ ਆਈ ਤੇ ਇਹ ਬੰਦੇ ਨੇ ਉਹਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆਇਆ, ਉਹਨੂੰ ਮੰਦਾ ਚੰਗਾ ਕਿਹਾ, ਉਹਨੂੰ ਕਿਹਾ ਕਿ ਇੱਥੋਂ ਚਲੀ ਜਾ। ਇੱਕ ਵਾਰੀ ਇਹਨੂੰ ਹਾਰਨ ਤੋਂ ਬਾਅਦ ਪੱਤਰਕਾਰਾਂ ਨੇ ਪੁੱਛਿਆ ਕਿ ਮੰਤਰੀ ਸਾਹਿਬ ਹਾਰ ਦਾ ਮੰਥਨ ਕਰੋ, ਉਦੋਂ ਵੀ ਭਾਰਤ ਭੂਸ਼ਣ ਆਸ਼ੂ ਪੱਤਰਕਾਰਾਂ ਨੂੰ ਟੁੱਟ ਕੇ ਪੈ ਗਿਆ ਸੀ। ਜੇ ਇੰਨਾ ਹੀ ਲੋਕਾਂ ਤੋਂ ਖਿਝ ਰਹਿੰਦੀ ਹੈ, ਜੇ ਇੰਨਾ ਹੀ ਇਕੱਠਾਂ ਤੋਂ ਸਵਾਲਾਂ ਤੋਂ ਡਰ ਲੱਗਦਾ, ਤੇ ਹੋਰ ਕੰਮ ਕਰ ਲਓ ਕੋਈ। ਕਿਉਂ ਉਹ ਕੰਮ ਕਿਉਂ ਕਰ ਦਿਓ ਜਿਹਦੇ 'ਚ ਸਵਾਲਾਂ ਤੋਂ ਡਰ ਲੱਗਦਾ? ਉਸ ਤੋਂ ਬਾਅਦ ਇਹ ਕਹਿੰਦੇ ਕਿ ਬਲਵਿੰਦਰ ਸੇਖੋਂ ਆ ਸ਼ਾਇਦ ਉਹਨਾਂ ਦਾ ਨਾਮ, ਜੇ ਮੈਂ ਗਲਤ ਨਹੀਂ ਹਾਂ, ਇੰਸਪੈਕਟਰ ਬਲਵਿੰਦਰ ਸੇਖੋਂ, ਕਹਿੰਦੇ ਕਿ ਮੰਤਰੀ ਨਹੀਂ ਮੰਨਦਾ। ਤੇਰੇ ਮੰਨਣ ਨਾਲ ਕੀ ਹੋ ਜਾਊਗਾ ਭਾਈ? ਤੂੰ ਧਮਕੀ ਦਿੰਦਾ ਸੀ ਅਫਸਰਾਂ ਨੂੰ, ਬੀਬੀਆਂ ਨੂੰ, ਹੁਣ ਟੈਂਡਰ ਘੁਟਾਲੇ 'ਚ ਇਲਜ਼ਾਮ ਲੱਗੇ ਨੇ, ਆਪਦੀ ਬੇਕਸੂਰੀ ਸਾਬਤ ਕਰੋ, ਬੇਗੁਨਾਹੀ ਸਾਬਤ ਕਰੋ। ਜੇ ਬੇਕਸੂਰ ਹੈਗੀ ਹੋ, ਬੇਗੁਨਾਹ ਹੈਗੀ ਹੋ, ਤੇ ਰੌਲਾ ਕਾਹਦਾ? ਸੋ ਕਾਂਗਰਸ ਦੇ ਇਤਿਹਾਸ ਦੀ ਗੱਲ ਕਰਕੇ, ਕਾਂਗਰਸੀ ਜਿਹੜੇ ਅੱਜ ਕਾਨੂੰਨ ਦੀ ਪਾਲਣਾ ਅੱਜ ਕਹਿ ਰਹੇ ਆ ਧੱਕਾ ਹੋ ਰਿਹਾ, ਜੇ ਕਾਂਗਰਸੀਆਂ ਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਕਦੇ ਦੇਸ਼ ਦੇ ਵਿੱਚ ਕਾਂਗਰਸ ਨੇ ਹੀ ਐਮਰਜੈਂਸੀ ਠੋਕੀ ਸੀ। ਕਦੇ ਦੇਸ਼ ਦੇ ਵਿੱਚ ਮੀਡੀਆ ਦਾ ਹਾਲ ਜੋ ਅੱਜ ਦੇਖ ਰਹੇ ਹਾਂ, ਗੋਦੀ ਮੀਡੀਆ, ਕਦੇ ਇੰਦਰਾ ਮੀਡੀਆ ਵੀ ਹੁੰਦਾ ਸੀ। ਜਿਵੇਂ ਅੱਜ ਆਪਾਂ ਹਾਰਸ ਟ੍ਰੇਡਿੰਗ ਕਹਿੰਦੇ ਹਾਂ, ਰਾਜਾਂ ਦੇ ਵਿੱਚ ਜੋ ਹੋ ਰਿਹਾ, ਸਰਕਾਰਾਂ ਤੋੜੀਆਂ ਜਾ ਰਹੀਆਂ ਨੇ, ਕਾਂਗਰਸ ਦਾ ਹੱਥ ਇਹਦੂ ਉਲਟ ਸੀ। ਕਾਂਗਰਸ ਧੱਕੇ ਨਾਲ ਰਾਸ਼ਟਰਪਤੀ ਰਾਜ ਲਾਉਂਦੀ ਸੀ ਤੇ ਸਰਕਾਰਾਂ ਡੇ ਕੇ ਆਪਣੀਆਂ ਸਰਕਾਰਾਂ ਬਣਾਉਣੀਆਂ, ਬੰਦੇ ਰਲਾਉਣੇ, ਇਹ ਟ੍ਰੈਂਡ ਕਾਂਗਰਸ ਤੋਂ ਹੀ ਚੱਲੇ ਨੇ। ਸੋ ਹੁਣ ਉਧਰ ਦੂਜੇ ਪਾਸੇ ਦਿੱਲੀ ਵਾਲੇ ਕਹਿੰਦੇ ਕਿ ਇਮਾਨਦਾਰੀ ਦਾ ਲਾਇਸੈਂਸ ਸਾਡੇ ਕੋਲ ਹੀ ਹੈ। ਇਸ ਤਰ੍ਹਾਂ ਨਹੀਂ ਹੈ। ਜੇਕਰ ਤੁਹਾਨੂੰ ਪੰਜਾਬ 'ਚ ਲੱਗਦਾ, ਤੁਹਾਡੇ ਵੀ ਦੋਹਰੇ ਮਾਪਦੰਡ ਨੇ। ਜੇਕਰ ਤੁਹਾਨੂੰ ਪੰਜਾਬ 'ਚ ਲੱਗਦਾ ਕਿ ਕੁਛ ਲਾਪਰਵਾਹੀਆਂ, ਕੁਛ ਕੁਤਾਹੀਆਂ, ਕੁਛ ਘੁਟਾਲੇ, ਟੈਂਡਰ ਘੁਟਾਲੇ ਜਾਂ ਕੁਛ ਹੋਰ ਘੁਟਾਲੇ ਹੋਏ ਨੇ, ਤਾਂ ਫਿਰ ਉਵੇਂ ਹੋ ਸਕਦਾ ਦਿੱਲੀ ਦੀਆਂ ਏਜੰਸੀਆਂ ਨੂੰ ਲੱਗਦਾ ਹੋਵੇ। ਇੱਕ ਰਾਜ ਦੇ ਵਿੱਚ ਹੱਲਾਸ਼ੇਰੀ, ਇੱਕ ਰਾਜ ਦੇ ਵਿੱਚ ਹਮਲਾਵਰ ਨੀਤੀ, ਦੂਜੇ ਰਾਜ ਦੇ ਵਿੱਚ ਵਿਕਟਮ ਕਾਰਡ। ਦੋਗਲਾ ਪੈਮਾਨਾ ਕਿਉਂ? ਜੇਕਰ ਇੱਥੇ ਕਾਂਗਰਸੀਆਂ ਨੂੰ ਕਹਿਣਾ ਕਿ ਇਹਨਾਂ ਨੇ ਆਹ ਕੀਤਾ ਤੇ ਉੱਥੇ ਕਾਂਗਰਸੀਆਂ ਨੂੰ ਕਹਿਣਾ ਕਿ ਤੁਸੀਂ ਬੇਗੁਨਾਹ ਹੋ, ਤੁਹਾਨੂੰ ਕਾਹਤੋਂ ਡਰ ਲੱਗਦਾ? ਤੇ ਦਿੱਲੀ ਦੇ ਵਿੱਚ ਤੁਸੀਂ ਬੇਗੁਨਾਹ ਹੋ ਤੇ ਤੁਹਾਨੂੰ ਕਾਹਤੋਂ ਡਰ ਲੱਗਦਾ? ਸੋ ਇਹ ਹੈ, ਚੀਕਾਂ ਦੋਵੇਂ ਪਾਰਟੀਆਂ ਮਾਰ ਰਹੀਆਂ ਨੇ। ਦੋਨਾਂ ਪਾਰਟੀਆਂ ਨੂੰ ਚੀਕਾਂ ਨਹੀਂ ਮਾਰਨੀਆਂ ਚਾਹੀਦੀਆਂ। ਲੋਕ ਨੁਮਾਇੰਦਿਆਂ ਨੂੰ ਗੁੰਡਾਗਰਦੀ ਨਹੀਂ ਸਹੁੰਦੀ। ਲੋਕ ਨੁਮਾਇੰਦੇ, ਚੁਣੇ ਹੋਏ ਨੁਮਾਇੰਦਿਆਂ ਨੂੰ, ਆਹ ਕਾਂਗਰਸੀਆਂ ਨੂੰ, ਆ ਜਿਹੜੇ ਜਾਂਚ ਟੀਮਾਂ ਦਾ ਵਿਰੋਧ ਕਰ ਰਹੇ ਨੇ, ਜਿਹੜੇ ਵਿਜੀਲੈਂਸ ਨੂੰ ਘੇਰਦੇ ਆ, ਇਹਨਾਂ ਨੂੰ ਗੁੰਡਾਗਰਦੀ ਦੇ ਲਾਇਸੈਂਸ ਨਹੀਂ ਦਿੱਤੇ ਲੋਕਾਂ ਨੇ। 5 ਸਾਲਾਂ ਲਈ ਬਣਾਇਆ, 5 ਸਾਲਾਂ ਨੂੰ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਆਉਣੀ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।